ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਦਾ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ ਐਮਪੀ ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ ਡੀਜੀਪੀ ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ ਐਨਐਸਏ ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਹੋ, ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ 'ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਦਾ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ
ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ। ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਅਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤਾਂ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਹੈ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮੰਚ, ਤੁਹਾਡੇ ਜ਼ਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ,
ਉਹ ਬੀਜੇਪੀ ਨੇ ਸ਼ਿੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ। ਨਕੋਦਰ ਗੋਲੀ ਕਾਂਡ, ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣਿਆ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ। ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆ ਤੁਹਾਡੇ ਸਾਹਮਣੇ ਆ ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ।
ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਮਿਲੇ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ, ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਊ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ, ਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿ ਧੜਾ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ, ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ, ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ, ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ। ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ, ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ, ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ਸ਼ੀਲ ਲੋਕ ਹਾਂ, ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ, ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ, ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ,
ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ ਜੀ। ਦੇਖੋ, ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣੀ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ, ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ, ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ, ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨਹੀਂ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਆ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁਸਦੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿ ਤਾ, ਇਹ ਉਤਰਾਅ ਚੜਾਅ ਸਿਆਸਤ ਦਾ ਜਿਹੜਾ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਤ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਆਓ, ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਹੈ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ, ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ
ਹੋਰ ਸਵਾਲ ਕਰਾਂਗੇ। ਤੇ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਕੋਲ ਫੰਡ ਬੜੇ ਨੇ, ਜੀ। ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਜੀ। ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ, ਤੁਸੀਂ ਕੀਤਾ ਹੈ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੇ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ, ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ, ਅਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ 'ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ
ਰਾਜਨੀਤੀ ਨੂੰ ਕਿਵੇਂ ਦੇਖਦੇ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਾਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘਰੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤਾਂ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ
ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ ਐਮਐਲਏ ਜਿੱਤ ਗਿਆ, ਐਮਪੀ ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮੰਚ, ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ ਐਮਐਲਏ ਐਮਪੀ ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ ਬੀਜੇਪੀ ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ ਐਮਪੀ ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ ਡੀਜੀਪੀ ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ। ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀ ਕਾਂਡ। ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ
ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ, ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ, ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਬਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋ ਆਪਾਂ, ਨਹੀਂ ਲੱਗਣ ਦੇਣਾ ਸੀ ਜੋ ਆਪਾਂ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆ ਤੁਹਾਡੇ ਸਾਹਮਣੇ ਆ, ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ। ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ। ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ। ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਜਾਂ ਰਜਾਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ 'ਤੇ ਜਾ ਰਿਹਾ, ਅਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ। ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ, ਜਿਹੜੇ ਸਾਡੀਆਂ ਧੀਆਂ ਨੇ, ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ,
ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਹੂੰ ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਜਾਇਜ਼ ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ, ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ, ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ੀ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਹਜੇ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣੀ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ, ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ, ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨਹੀਂ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਆ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁਸਦੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿ ਤਾ, ਇਹ ਉਤਰਾਅ ਚੜਾਅ ਸਿਆਸਤ ਦਾ ਜਿਹੜਾ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਚ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ,
ਆ ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਹੈ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ, ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ, ਤੁਸੀਂ ਕੀਤਾ ਹੈ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ 'ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ, ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ, ਤੁਹਾਡੇ ਜ਼ਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀ ਕਾਂਡ। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦੇ?
ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਆਪਾਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹੁਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹੁਕੂਮਤ ਦੇ ਇਸ਼ਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ
ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ, ਇਹ ਤਾਂ ਜੋ ਸੈਂਟਰ ਕਹਿੰਦਾ ਹੈ ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ ਅੱਜ ਦੀ ਤਰੀਕ 'ਚ, ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮਨ 'ਚ, ਤੁਹਾਡੇ ਜ਼ਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ, ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਿਹਾ ਕਿ ਹੁੰਗਾਰਾ ਮਿਲ ਰਿਹਾ, ਇਹੀ ਹੁੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਿਹਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ, ਉਹ ਤਾਂ ਰੱਖਣ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ ਡੀਜੀਪੀ ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ, ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ। ਨਕੋਦਰ ਗੋਲੀ ਕਾਂਡ, ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ, ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆਹ ਤੁਹਾਡੇ ਸਾਹਮਣੇ ਆ, ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ 'ਤੇ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਕੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈ ਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ, ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ
ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ। ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਵਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ ਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ ਦੱਸ ਦੇ ਭਗਵੰਤ ਮਾਨ? ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ। ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ੀ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਨੇ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਹੈ। ਪਰ ਦੂਸਰੇ ਪਾਸੇ ਕੱਟੂ ਸਾਹਿਬ ਜਿਵੇਂ
ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁੱਸਦੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿਤਾ ਇਹ ਉਤਰਾਅ ਚੜ੍ਹਾਅ ਸਿਆਸਤ ਦਾ ਜਿਹੜਾ ਇਹ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਤ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ, ਉਹ ਵੀ ਤਸੱਦਦ ਸਹਿ ਕੇ। ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ, ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ, ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ ਤੁਸੀਂ ਕੀਤਾ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ 'ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ
ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਹੈ, ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ ਐਮਪੀ ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੇ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣ ਲੱਗੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ ਡੀਜੀਪੀ ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ ਐਨਐਸਏ ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਹੋ, ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ 'ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ
ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ, ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮੰਚ, ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ,
ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਹੈ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ। ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀ ਕਾਂਡ। ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਐਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ। ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆਹ ਤੁਹਾਡੇ ਸਾਹਮਣੇ ਆ, ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ,
ਇਹਦੇ ਲੀਡਰਾਂ ਨੇ ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਆ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਮਿਲੇ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ। ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ ਗੁਰਜੰਟ ਸਿੰਘ ਕੱਟੂ ਦਾ ਜਿਹੜਾ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਊ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ, ਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ। ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹ ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ, ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ, ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ। ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ, ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ, ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ਸ਼ੀਲ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ, ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ,
ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ ਆ ਇਹ ਕੇ- ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ ਤੇ ਦਿਖਾਈ ਦਿੱਤੇ ਸੀ। ਜੀ ਦੇਖੋ, ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣੀ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ, ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ, ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ। ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨੇ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਹੈ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਜ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁਸਰੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿ ਤਾ, ਇਹ ਉਤਰਾਅ ਚੜਾਅ ਸਿਆਸਤ ਦਾ ਜਿਹੜਾ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਤ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ। ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਹੈ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ, ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ ਤੁਸੀਂ ਕੀਤਾ ਹੈ।
ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ ਐਮਪੀ ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ, ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ, ਅਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ,
ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਦਾ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ, ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮਨ 'ਚ, ਤੁਹਾਡੇ ਜ਼ਰੀਏ
ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਹੈ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹਨੇ ਸਾਰੀ ਉਮਰ ਲਾਈ ਹੈ ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ, ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ। ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀ ਕਾਂਡ। ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ,
ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ, ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਐਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ, ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆ ਤੁਹਾਡੇ ਸਾਹਮਣੇ ਆ, ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਮਿਲੇ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ, ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਆ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਜਾਂ ਰਜਾਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ, ਤੇ ਪੰਜਾਬ ਦੀ ਝਲਕ ਹੈ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ। ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ, ਜਿਹੜੇ ਸਾਡੀਆਂ ਧੀਆਂ ਨੇ, ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ
50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਜੈਸ ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ, ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ੀ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ? ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਹਜੇ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨੇ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਹੈ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁਸਰੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿਤਾ ਇਹ ਉਤਰਾਅ ਚੜ੍ਹਾਅ ਸਿਆਸਤ ਦਾ ਜਿਹੜਾ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਤ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਆਓ ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ।
ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂੰਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਹੈ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ, ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ, ਤੁਸੀਂ ਕੀਤਾ ਹੈ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ 'ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ, ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਜ਼ਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੇ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ ਐਨਐਸਏ ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ।
ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਆਪਾਂ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਅਸਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ ਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ
ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ, ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮਨ 'ਚ, ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ, 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਿਹਾ ਕਿ ਹੁੰਗਾਰਾ ਮਿਲ ਰਿਹਾ, ਇਹੀ ਹੁੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਿਹਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ।
ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ, ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ। ਨਕੋਦਰ ਗੋਲੀ ਕਾਂਡ, ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ, ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆ ਤੁਹਾਡੇ ਸਾਹਮਣੇ ਆ ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਕੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਆ। ਜਲੰਧਰ ਦੇ ਲੋਕ ਇੰਨੇ ਭੈ ਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ, ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ।
ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ। ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਵਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ, ਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ ਦੱਸ ਦੇ ਭਗਵੰਤ ਮਾਨ। ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦਾ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹ ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ, ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਉਹਦਾ ਕੀ ਕਾਰਨ ਹੋਣਾ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ। ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ, ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਦਾ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ਸ਼ੀਲ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣੀ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨਹੀਂ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਆ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਜ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ,
ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਤੇ ਹੁਣ ਕਿਹੜੇ ਚੋਣ ਨਿਸ਼ਾਨ ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁਸਰੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿ ਤਾ ਇਹ ਉਤਰਾਅ ਚੜ੍ਹਾਅ ਸਿਆਸਤ ਦਾ ਜਿਹੜਾ ਇਹ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਚ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲਏ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ, ਉਹ ਵੀ ਤਸੱਦਦ ਸਹਿ ਕੇ। ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ ਤੁਸੀਂ ਕੀਤਾ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ 'ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ
ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ ਐਮਪੀ ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। 11 ਨਹੀਂ ਸੀ 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ ਡੀਜੀਪੀ ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ ਐਨਐਸਏ ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਅਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਹੋ, ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ 'ਚੋਂ ਜਾਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ,
ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ ਰਘਰੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਹੈ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮੰਚ, ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ
ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ, ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਨਹੀਂ ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ। ਨਕੋਦਰ ਗੋਲੀ ਕਾਂਡ, ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣਿਆ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ। ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆਹ ਤੁਹਾਡੇ ਸਾਹਮਣੇ ਆ ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ।
ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਮਿਲੇ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ। ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ। ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਊ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ 'ਤੇ ਜਾ ਰਿਹਾ ਅਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ, ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ, ਜੀ ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ। ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ ਜਾਇਜ਼, ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਪਾਵਰ ਤੋਂ ਬਿਨਾਂ ਲੜਨਾ। ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਨਿਰਾਸ਼ਾ, ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ, ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ਸ਼ੀਲ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ 'ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਜਦੋਂ ਮੈਦਾਨ ਭਖੂਗਾ, ਮੈਦਾਨ ਹਜੇ ਭਖ ਰਿਹਾ, ਜਦੋਂ ਮੈਦਾਨ ਭਖੂਗਾ, ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ, ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ
ਹੱਕ 'ਚ ਆਉਣੀ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ, ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ, ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨਹੀਂ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਆ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁੱਸਦੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿ ਤਾ, ਇਹ ਉਤਰਾਅ ਚੜਾਅ ਸਿਆਸਤ ਦਾ ਜਿਹੜਾ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਚ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ, ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਆਓ, ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਹੈ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ, ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭ ਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ, ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ, ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ, ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ, ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ। ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ, ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ, ਤੁਸੀਂ ਕੀਤਾ ਹੈ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ,
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰਿਆ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ ਤੇ ਭਾਰ ਤੇਰੀ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ। ਨਹੀਂ, ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਰ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ, ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ, ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ, ਅਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ
ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹੁਕੂਮਤ ਦੇ ਅਸਾਰਿਆਂ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ, ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ। ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ। ਇਹ ਤਾਂ ਜੋ ਸੈਂਟਰ ਕਹਿੰਦਾ ਹੈ, ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮਨ 'ਚ, ਤੁਹਾਡੇ ਜ਼ਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ,
ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹਨੇ ਸਾਰੀ ਉਮਰ ਲਾਈ ਹੈ ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ। ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ, ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੰਗਾਰਾ ਮਿਲ ਰਿਹਾ, ਇਹੀ ਹੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ। ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀ ਕਾਂਡ। ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣਿਆ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ। ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ
ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਪਾ ਸਾਨੂੰ ਤਾਂ ਵਗੈਰਾ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਪਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆਹ ਤੁਹਾਡੇ ਸਾਹਮਣੇ ਆ ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ, ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਹੈ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰਨ ਸਿੰਘ ਉੱਥੇ ਬੈਠੇ ਨੇ, ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ। ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਬਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ 'ਤੇ ਜਾ ਰਿਹਾ, ਅਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ, ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ? ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ। ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ, ਜਿਹੜੇ ਸਾਡੀਆਂ ਧੀਆਂ ਨੇ, ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ, ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦਾ ਭਗਵੰਤ ਮਾਨ? ਹਾਲਾਂਕਿ ਉਹਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗਾ। ਜੀ, ਜੇਕਰ ਅਸੀਂ ਇੱਕ ਸਵਾਲ ਹੋਰ ਆ ਜਿਹਨ ਦੇ ਵਿੱਚ,
ਅਕਾਲੀ ਦਲ ਅੰਮ੍ਰਿਤਸਰ ਇੰਨੇ ਟਾਈਮ ਤੋਂ ਲੜ ਰਿਹਾ ਹੈਗਾ, ਜੀ। ਪਰ ਅਕਾਲੀ ਦਲ ਦੇ ਪੱਲੇ ਹਮੇਸ਼ਾ ਨਿਰਾਸ਼ਾ ਪਈ ਆ, ਅਕਾਲੀ ਦਲ ਅੰਮ੍ਰਿਤਸਰ ਦੇ ਪੱਲੇ। ਜਾਇਜ਼ ਉਹਦਾ ਕੀ ਕਾਰਨ ਹੋਣਾ? ਉਹਦਾ ਕਾਰਨ ਇਹ ਹੈ ਪਾਵਰਲੈਸ ਰਹਿਣਾ ਲੰਬਾ ਸਮਾਂ, ਹੂੰ ਪਾਵਰ ਤੋਂ ਬਿਨਾਂ ਲੜਨਾ, ਇਹ ਵੀ ਤਾਂ ਇੱਕ ਇਤਿਹਾਸ ਹੈ ਨਾ। ਹੂੰ ਨਿਰਾਸ਼ਾ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਪੱਲੇ ਜੇ ਨਿਰਾਸ਼ਾ ਪੈਂਦੀ ਹੈ, ਜੇ ਉਹ ਸੰਘਰਸ਼ ਕਰਨ ਤੋਂ ਉੱਕ ਜਾਣ ਫਿਰ ਉਹ ਕਾਹਦਾ ਸੰਘਰਸ਼ ਲੜਨਗੇ? ਹੂੰ ਸੰਘਰਸ਼ ਤਾਂ ਉਹੀ ਕੌਮਾਂ ਲੜਨਗੀਆਂ ਨਾ ਜਿਹੜੀ ਲੋਕਾਂ ਦੇ ਹਿੱਤ 'ਚ ਹੋਵੇ। ਅਸੀਂ ਤਾਂ ਸੰਘਰਸ਼ੀ ਲੋਕਾਂ ਲਈ ਲੜਦੇ ਹਾਂ। ਜੇ ਨਹੀਂ ਫਤਵਾ ਦੇਣਾਗੇ ਫਿਰ ਕਿਹੜਾ ਚੁੱਪ, ਦੋ ਲੋਕ ਨਹੀਂ ਫਤਵਾ ਦੇਣਗੇ ਫਿਰ ਕਿਹੜਾ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ। ਕਿਹੜੇ ਲੀਡਰ ਹਮਾਇਤ ਕਰ ਰਹੇ ਨੇ ਉੱਧਰੋਂ? ਦੇਖੋ ਹਜੇ ਮੈਂ ਸਿੱਧੇ ਤੌਰ ਤੇ ਤਾਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਹਜੇ ਜਦੋਂ ਮੈਦਾਨ ਭਖੂਗਾ, ਹੂੰ ਮੈਦਾਨ ਹਜੇ ਭਖ ਰਿਹਾ ਹੈ, ਜਦੋਂ ਮੈਦਾਨ ਭਖੂਗਾ ਹਜੇ ਤਾਂ ਮੈਂ ਨੁੱਕੜ ਮੀਟਿੰਗਾਂ ਕਰ ਰਿਹਾ। ਮੇਨ ਪਿੰਡਾਂ ਦੇ ਜ਼ਿੰਮੇਵਾਰ ਜਾਂ ਸ਼ਹਿਰਾਂ ਦੇ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਤੱਕ ਮੈਂ ਆਪਣੀ ਅਪਰੋਚ ਕਰ ਰਿਹਾ। ਹਜੇ ਹੁਣ ਪਿੰਡਾਂ 'ਚ ਵੜਾਂਗੇ ਅਤੇ ਪਿੰਡਾਂ ਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ, ਕਿਹੜਾ ਪੰਜਾਬ ਦੀ ਆਵਾਜ਼ ਨੂੰ ਉੱਪਰ ਚੁੱਕਣਾ ਚਾਹੁੰਦਾ ਹੈ, ਕਿਹੜਾ ਪੰਜਾਬ ਦਾ ਭਲਾ ਸੋਚਦਾ ਹੈ, ਉਹ ਹੁਣ ਦੇਖਦੇ ਹਾਂ ਚੋਣਾਂ ਦੇ ਵਿੱਚ ਕੌਣ ਸਾਡੇ ਨਾਲ। ਇਹ ਸਵਾਲ ਇਸੇ ਕਰਕੇ ਕਰਿਆ ਕਿਉਂਕਿ ਇੱਕ ਟਾਈਮ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਰੈਲੀ ਕਰੀ ਮਹਾਰਾਜ ਪਿੰਡ ਦੇ ਵਿੱਚ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਇੱਕ ਸਟੇਜ 'ਤੇ ਦਿਖਾਈ ਦਿੱਤੇ ਸੀ। ਜੀ ਦੇਖੋ ਲੱਖਾ ਸਿਧਾਣਾ ਨੇ ਤਾਂ ਵਿਚਾਰੇ ਨੇ ਹੱਕ 'ਚ ਆਉਣਾ ਹੈ। ਉਹ ਤਾਂ ਕਈ ਦਿਨਾਂ ਦਾ ਕਹੀ ਜਾਂਦਾ, ਦੱਸੋ ਕਿੱਥੇ ਡਿਊਟੀ ਲਾਉਣੀ ਹੈ, ਕੀ ਕਰਨਾ ਹੈ। ਉੱਥੇ ਲੋਕ ਨੌਜਵਾਨ ਨੂੰ ਉਡੀਕ ਵੀ ਰਹੇ ਨੇ। ਲੱਖਾ ਸਿਧਾਣਾ ਨੇ ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਲੜਾਈ ਲੜੀ ਆ, ਕੇਸ ਵੀ ਪਵਾਏ ਨੇ ਝੂਠੇ। ਉਹ ਤਾਂ ਹਮੇਸ਼ਾ ਹੀ ਚੋਣਾਂ ਦੀ ਗੱਲ ਨਹੀਂ, ਉਹ ਤਾਂ ਹਮੇਸ਼ਾ ਹੀ ਮੰਨ ਲਓ ਕਹਿਣ ਤੋਂ ਮਾਲ ਆਪਣੀ ਗੱਲ ਨੂੰ ਉਠਾਉਂਦੇ ਰਹਿੰਦੇ ਨੇ। ਉਹ ਤਾਂ ਆਉਣਗੇ। ਮੈਂ ਸਮਝਦਾ ਮੇਰਾ ਛੋਟਾ ਵੀਰ ਹੈ ਉਹ, ਮੈਨੂੰ ਤਾਂ ਉਹਨੇ ਸਪੋਰਟ ਕਰਨਾ ਹੀ ਕਰਨਾ ਹੈ, ਕਿਉਂਕਿ ਹੋਰ ਉਹਨੂੰ ਪਤਾ ਹੀ ਹੈ ਕਿ ਚੋਣਾਂ ਦੇ ਵਿੱਚ ਹੋਰ ਕਿਹੜੇ ਕੈਂਡੀਡੇਟ ਨੇ। ਮੈਂ ਤੁਹਾਨੂੰ ਦੱਸਤਾ, ਉਹ ਤਾਂ ਸਾਰੇ ਰਵਾਇਤੀ ਨੇ, ਮੌਕਾ ਪ੍ਰਸਤ ਨੇ, ਇੱਧਰੋਂ ਗਏ ਇੱਧਰੋਂ ਆਏ, ਇੱਧਰੋਂ ਗਏ ਇੱਧਰੋਂ ਆਏ। ਇਹ ਜਿਹੜੀ ਰਾਜਨੀਤੀ ਹੈ ਇਹਨੂੰ ਤਾਂ ਸਾਰੇ ਪੰਜਾਬ ਦੇ ਲੋਕ ਸਮਝਦੇ ਹੀ ਨੇ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਤਾਂ 1-2 ਮਿੰਟ ਹੋਰ ਜਿਹੜੀ ਕਿ ਗੱਲਬਾਤ ਕਰਾਂਗੇ। ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਬੈਠੇ ਹੋਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਲਬਾਤ ਹੈ ਇੱਕ ਖਾਸ ਆ, ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਲੰਮੇ ਦਹਾਕੇ ਤੋਂ ਹਾਰਦਾ ਆ ਰਿਹਾ ਹੈਗਾ। ਹਾਰ ਦਾ ਕਾਰਨ ਵੀ ਅਸੀਂ ਪੁੱਛ ਹੀ ਲਿਆ ਕਿ ਕਿਉਂ ਹਾਰ ਰਹੇ ਨੇ, ਕਿਉਂ ਨਿਰਾਸ਼ਾ ਜਿਹੜੀ ਕਿ ਝੱਲਣੀ ਪੈ ਰਹੀ ਆ। ਪਰ ਦੂਸਰੇ ਪਾਸੇ ਕੱਟੂ ਸਾਹਿਬ, ਜਿਵੇਂ ਪਹਿਲੀ ਚੋਣ ਹੁੰਦੀ ਆ, ਬਾਅਦ ਚੋਣ ਨਿਸ਼ਾਨ ਮਿਲਦਾ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਗੱਡਾ ਜਿਹੜਾ ਕਿ ਚੋਣ ਨਿਸ਼ਾਨ ਰਹਿੰਦਾ ਗਾ। ਫਿਰ ਹੁਣ ਤਾਂ ਤੁਹਾਡੇ ਚੋਣ ਨਿਸ਼ਾਨ ਜਿਹੜੇ ਪੱਕੇ ਚੋਣ ਨਿਸ਼ਾਨ ਸੀ ਉਹ ਵੀ ਖੋਹ ਲਏ ਗਏ ਆ, ਅਤੇ ਹੁਣ ਕਿਹੜੇ ਚੋਣ ਨਿਸ਼ਾਨ 'ਤੇ ਤੁਸੀਂ ਚੋਣ ਲੜ ਰਹੇ ਹੋ? ਚੋਣ ਨਿਸ਼ਾਨ ਪੱਕਾ ਵਾਹਿਗੁਰੂ ਕਰੂਗਾ ਕਿਰਪਾ, ਅਤੇ ਆਹ ਚੋਣਾਂ ਤੋਂ ਬਾਅਦ ਪੱਕਾ ਵੀ ਹੋ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ। ਚੋਣ ਨਿਸ਼ਾਨ ਤਾਂ ਹੁਣ ਦੇਖੋ ਕਿਹੜਾ ਮੈਨੂੰ ਅਲਾਟ ਹੁੰਦਾ, ਉਹ ਤਾਂ 24 ਨੂੰ ਪਤਾ ਲੱਗੇਗਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ 99 ਦੀ, ਉਸ ਤੋਂ ਲੈ ਕੇ ਚੋਣ ਨਿਸ਼ਾਨ 2 ਦਫਾ ਪੱਕੇ ਵੀ ਮਿਲੇ, ਉਹ ਖੁੱਸਦੇ ਵੀ ਰਹੇ। ਅਤੇ ਜਿਵੇਂ ਮੈਂ ਤੁਹਾਨੂੰ ਕਹਿਤਾ, ਇਹ ਉਤਰਾਅ ਚੜਾਅ ਸਿਆਸਤ ਦਾ ਜਿਹੜਾ ਇਹ ਸਾਰਾ ਕੁਛ ਸਰਦਾਰ ਮਾਨ ਸਾਹਿਬ ਨੇ ਉਹ ਦੇਖਿਆ ਅੱਖੀਂ, ਅਤੇ ਤੁਸੀਂ ਵੀ ਇਹਨੂੰ ਸਾਰੇ ਕੁਛ ਨੂੰ ਨੇੜਿਓਂ ਬਾਤ ਕਰਦੇ ਹੋ। ਅਤੇ ਉਹ ਇੱਕ ਉਮੀਦ ਹੈ ਕਿ ਭਲੇ ਦਿਨਾਂ ਦੀ ਉਮੀਦ ਦੇ ਵਿੱਚ ਲੱਗੇ ਹੋਏ ਹਾਂ ਅਤੇ ਭਲੇ ਦਿਨ ਆਉਣਗੇ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਸੀਗਾ, ਉੱਥੇ ਕਹਿੰਦੇ ਕਿ ਅਗਲੇ ਮਹੀਨੇ ਤੱਕ ਮੈਂ 78 ਸਾਲ ਦਾ ਹੋ ਜਾਣਾ, ਅਤੇ ਮੈਂ ਜਿਹੜੀ ਗੱਲ ਆ ਉਹ ਜਿੰਨੀ ਕੁ ਕੌਮ ਦੀ ਕਰਨੀ ਸੀ ਮੈਂ ਉਨੀ ਕੁ ਕਰ ਚੁੱਕਿਆ, ਉਸ ਤੋਂ ਵੱਧ ਮੇਰੇ ਤੋਂ ਗੱਲ ਨਹੀਂ ਹੋ ਸਕਦੀ। ਉਸ ਬਿਆਨ ਦਾ ਕੀ ਮਤਲਬ ਸੀਗਾ? ਕਿੰਨੇ ਉਹ ਭਾਵਕ ਜਿਹੜੇ ਬੋਲ ਸੀਗੇ, ਉਹਨਾਂ ਬੋਲਾਂ ਦਾ ਕੀ ਮਤਲਬ ਸੀਗਾ? ਉਹ ਤਾਂ ਭਾਵਕ ਹੋਣਾ ਸੁਭਾਵ ਕੀ ਹੈ, ਜਦੋਂ ਆਪਣੇ ਵਿੱਚੋਂ ਉਹ ਪੰਜਾਬ ਦਾ ਭਵਿੱਖ ਬਾਈ ਦੀਪ ਸਿੱਧੂ ਦੇ ਤੋਂ ਮਹਿਸੂਸ ਕਰਦੇ ਨੇ, ਉਹਨਾਂ ਨੂੰ ਸ੍ਰੀ ਸਾਹਿਬ ਦੇ ਕੇ ਇਹ ਕਹਿਣਾ ਕਿ ਮੇਰਾ ਵਾਰਸ ਬਣ, ਕੌਮ ਲਵਾਰਸ ਹੈ। ਮੈਨੂੰ ਖੁਸ਼ੀ ਹੈ ਕਿ ਨੌਜਵਾਨ ਹੈ ਜਿਹੜਾ ਇੱਕ ਵਧੀਆ ਕਾਨੂੰਨਦਾਨ ਹੈ, ਪੜ੍ਹਿਆ ਲਿਖਿਆ, ਇਹ ਕੌਮ ਦਾ ਵਾਰਸ ਬਣੂਗਾ। ਸਿਮਰਨਜੀਤ ਸਿੰਘ ਮਾਨ ਦਾ ਵਾਰਸ ਨਹੀਂ, ਕੌਮ ਦਾ ਵਾਰਸ ਬਣੂਗਾ। ਅਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ, ਪਰ ਅਸੀਂ ਸਫਲ ਨਹੀਂ ਹੋ ਸਕੇ। ਉਹ ਇਹੀ ਕੌਮ ਨੂੰ ਹੋਕਾ ਦਿੰਦਾ ਸਰਦਾਰ ਮਾਨ ਦਾ। ਮੈਂ ਜਿੱਥੋਂ ਤੱਕ ਮੈਂ ਸਮਝਦਾ, ਜਿਹੜੇ ਉਹਨਾਂ ਨੇ ਤਲਵੰਡੀ ਸਾਬੋ 'ਤੇ ਸ਼ਬਦ ਕਹੇ ਨੇ,
ਉਹ ਕੌਮ ਨੂੰ ਪੁਕਾਰ ਰਿਹਾ ਕਿ ਉੱਠੋ, ਕੋਈ ਯੋਧਾ ਉੱਠੇ ਜਿਹੜਾ ਇਹਦੀ ਬਾਗਡੋਰ ਸਾਂਭਲੇ ਕੌਮ ਦੀ। ਉਹ ਮੈਂ ਬੁਢੇਪੇ 'ਚ ਪਹੁੰਚ ਗਿਆ, ਹੁਣ ਉਨੀ ਸਮਰੱਥਾ ਮੇਰੇ 'ਚ ਕੰਮ ਕਰਨ ਦੀ ਨਹੀਂ ਰਹੀ। ਇਹ ਸੱਚ ਵੀ ਹੈ। 80 ਸਾਲਾਂ ਦਾ ਉਹਨਾਂ ਨੇ 20 ਮਈ ਨੂੰ ਹੋ ਜਾਣਾ ਅਤੇ 80 ਦਹਾਕੇ ਲਗਭਗ 8 ਦਹਾਕੇ ਦਾ ਜੀਵਨ ਭੋਗ ਜਾਣਾ ਅੱਜ ਦੇ ਦੌਰ 'ਚ। ਉਹ ਵੀ ਤਸੱਦਦ ਸਹਿ ਕੇ, ਉਹ ਬਹੁਤ ਕੁਛ ਤੁਹਾਨੂੰ ਪਤਾ ਹੀ ਹੈ ਕਿੰਨਾ ਹੀ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ। ਅਤੇ ਉਹਨਾਂ ਦਾ ਇਹ ਕਹਿਣਾ ਕਿ ਕੋਈ ਉੱਠੇ, ਮੈਂ ਸਮਝਦਾ ਉਹ ਕੂਕਾਂ ਮਾਰ ਰਹੇ ਨੇ, ਕੌਮ ਨੂੰ ਆਵਾਜ਼ ਦੇ ਰਹੇ ਨੇ। ਉਹ ਸਮਝੋ ਹਜੇ ਵੀ ਕੁਛ ਜੇ ਲੋਕ ਫਿਰ ਵੀ ਇੰਨੀਆਂ ਗੰਭੀਰ ਗੱਲ 'ਤੇ ਕੋਈ ਆਪਣਾ ਨਜ਼ਰੀਆ ਵਧੀਆ ਤਰੀਕੇ ਨਾਲ ਨਹੀਂ ਪੇਸ਼ ਕਰਨਗੇ ਤਾਂ ਫਿਰ ਮਾਨ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਹੋਊਗਾ। ਆਖਰ ਦੇ ਵਿੱਚ ਇੱਕ ਹੋਰ ਸਵਾਲ ਕਰਾਂਗੇ, ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਕੋਲ ਫੰਡ ਬੜੇ ਨੇ, ਲੰਮੇ ਸਮੇਂ ਤੋਂ ਜਿੱਤਦੀਆਂ ਰਹੀਆਂ ਨੇ, ਪਰ ਤੁਸੀਂ ਕਿਸ ਦੇ ਸਹਾਰੇ ਲੜੋਗੇ ਜਾਂ ਕਿਸ ਦੇ ਸਹਾਰੇ ਤੁਹਾਡੀ ਲੜਾਈ ਜਿਹੜੀ ਕਿ ਚੱਲੂਗੀ? ਕਿਉਂਕਿ ਚੋਣਾਂ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਵੱਡਾ ਸਵਾਲ ਹੈ ਢਿੱਲੋਂ ਸਾਹਿਬ ਤੁਸੀਂ ਕੀਤਾ। ਇਹੀ ਦੁਬਿਧਾ ਦੇ ਵਿੱਚੋਂ ਮੈਂ ਲਗਭਗ 1 ਮਹੀਨਾ ਡਿਸਾਈਡ ਨਹੀਂ ਕਰ ਸਕਿਆ ਕਿ ਚੋਣ ਲੜਾਂ। ਉਹ ਤਾਂ ਜਦੋਂ ਮਾਨ ਸਾਹਿਬ ਜੀ ਨੇ ਜਾਂ ਸਮੁੱਚੀ ਪਾਰਟੀ ਨੇ ਇਹ ਕਿਹਾ ਕਿ ਤੈਨੂੰ ਹੁਕਮ ਮੰਨਣਾ ਪਊ ਕਿ ਤੂੰ ਚੋਣ ਲੜ, ਅਤੇ ਜਦੋਂ ਗੱਲ ਫੰਡ ਦੀ ਆਉਂਦੀ ਹੈ ਤਾਂ ਉੱਥੇ ਸਰਦਾਰ ਮਾਨ ਸਾਹਿਬ ਦਾ ਇਹੀ ਕਹਿਣਾ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਜੇ ਆਪਾਂ ਸੱਚ ਲਈ ਤੁਰੇ ਹਾਂ ਤਾਂ ਕੌਮ ਪੈਸਾ ਵੀ ਦੇ ਦੂਗੀ, ਕੌਮ ਆਪਣੇ ਮੋਢਿਆਂ 'ਤੇ ਭਾਰ ਤੇ ਇਲੈਕਸ਼ਨ ਦਾ ਆਪ ਚੁੱਕ ਲੂ। ਬਹੁਤ ਲੋਕ ਬੈਠੇ ਨੇ ਜਿਹੜੇ ਸਪੋਰਟ ਕਰਨ ਨੂੰ ਕਾਹਲੇ ਪਏ ਹੋਏ ਨੇ। ਮੈਨੂੰ ਲੱਗਦਾ ਵੀ ਉਹ ਜਿਹੜਾ ਪੈਸੇ ਵਾਲੇ ਲੋਕ ਨੇ, ਐਤਕੀ ਉਹ ਜ਼ਮੀਰ ਹੈ ਲੋਕਾਂ ਦੀ, ਉਹ ਪੈਸੇ ਦੇ ਸਹਾਰੇ ਖਰੀਦ ਨਹੀਂ ਸਕਣਗੇ, ਕਿਉਂਕਿ ਲੋਕ ਚੇਤਨ ਹੋ ਗਏ ਨੇ, ਸਮਝ ਚੁੱਕੇ ਨੇ ਕਿ ਵੋਟ ਦੀ ਕੀਮਤ ਕੀ ਹੈ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਗੁਰਜੰਟ ਸਿੰਘ ਕੱਟੂ ਜੀ ਅੱਜ ਮੌਜੂਦ ਸਨ। ਤਾਂ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਲੀਡਰ ਦੇ ਤੱਕ ਪਹੁੰਚ ਕੀਤੀ ਜਾਵੇ, ਹਰ ਇੱਕ ਰਾਜਨੀਤਿਕ ਬੰਦੇ ਦੇ ਤੱਕ ਪਹੁੰਚ ਕੀਤੀ ਜਾਵੇ, ਅਤੇ ਹਰ ਇੱਕ ਉਸ ਇਨਸਾਨ ਦੇ ਤੱਕ ਪਹੁੰਚ ਕੀਤੀ ਜਾਵੇ ਜਿਹੜਾ ਕਿ ਕੌਮ ਦਾ ਜਾਂ ਜਿਹੜਾ ਕਿ ਪੰਜਾਬ ਦਾ ਦਰਦ ਰੱਖਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ, ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ ਜੇਕਰ ਮੈਂ ਜਿੱਤਦਾ, ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤੂ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਮੈਂ ਅੱਜ ਕਹਿ ਰਿਹਾ ਤੁਹਾਨੂੰ ਤੁਹਾਡੇ ਮਨ ਤੁਹਾਡੇ ਜ਼ਰੀਏ ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਨਵਾਂ ਇਤਿਹਾਸ ਸਿਰਜਣਾ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੇ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਨਹੀਂ ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ, ਨਕੋਦਰ ਗੋਲੀकांड। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦੇ? ਉਹ ਤਾਂ ਫਿਰ ਉਹਨਾਂ ਦੀ ਬਹੁਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਲੋਕਾਂ ਨੂੰ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਮੇਨ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ।
ਜਲੰਧਰ ਜਿਮਣੀ ਚੋਣ ਦੀ ਜਿਹੜੀ ਕਿ ਚੋਣ ਮੁਹਿੰਮ ਆ ਉਹ ਜ਼ੋਰਾਂ 'ਤੇ ਆ। ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਆ ਤਾਂ ਜਿਹੜੀ ਸਮੇਂ ਦੀ ਸਰਕਾਰ, ਝਾੜੂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਸ ਨੂੰ ਇੱਕ ਕਰਾਰੀ ਹਾਰ ਮਿਲਦੀ ਆ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲਦੀ ਆ ਅਤੇ ਸੰਗਰੂਰ ਦੇ ਲੋਕ ਸੰਸਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭੇਜਦੇ ਨੇ। ਤਾਂ ਉਸੇ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਜੰਟ ਸਿੰਘ ਕੱਟੂ ਅੱਜ ਸਾਡੇ ਨਾਲ ਮੌਜੂਦ ਨੇ। ਅਸੀਂ ਮੁਲਾਕਾਤ ਕਰਾਂਗੇ, ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਥੈਂਕ ਯੂ ਬਾਈ, ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਹੈ ਜੀ ਗੱਲ ਕਰਨ ਦਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਚੈਨਲ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਜੀ ਕੱਟੂ ਸਾਹਿਬ, ਸ਼ੁਰੂਆਤ ਇੱਥੋਂ ਕਰ ਲੈਂਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਮੇਰੇ ਤੋਂ ਤੁਸੀਂ ਵੱਧ ਜਰਨਲਿਸਟ ਤੋਂ ਤੁਸੀਂ ਵੱਧ ਸਿਆਣੇ ਹੋ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜਾਣ ਬੁੱਝ ਕੇ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਆ ਦੌਰ ਪਿਛਲੇ 18 ਤਰੀਕ ਤੋਂ ਇੱਕ ਨੈਰੇਟਿਵ ਸਿੱਖ ਕੌਮ ਦੇ ਖਿਲਾਫ ਸਿਰਜਿਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਹਕੂਮਤ ਨੇ, ਉਹ ਇੱਕ ਵਾਰ ਉਹ ਕਾਲੇ ਦਿਨਾਂ ਦੀ ਯਾਦ ਮੁੜ ਦੁਹਰਾਉਂਦਾ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਜਬਰੀ ਚੁੱਕਿਆ ਜਾਂਦਾ ਸੀ, ਜਦੋਂ ਸਾਲਾਂ ਬੰਦੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਸੀ ਝੂਠੇ ਕੇਸ ਪਾ ਕੇ, ਤੇ ਇੱਕ ਦਹਿਸ਼ਤ ਪਾ ਕੇ ਪੰਜਾਬ ਦੀ ਜਿਹੜੀ ਇੱਕ ਪੂਰੀ ਜਨਰੇਸ਼ਨ ਸੀ, ਨੌਜਵਾਨ ਪੀੜ੍ਹੀ, ਉਹਨੂੰ ਤਬਾਹ ਕਰ ਦਿੱਤਾ ਗਿਆ ਸੀ ਜੀ। ਉਹੀ ਹਾਲਾਤ ਨੇ ਜਿਹੜੇ ਇਹ ਭਗਵੰਤ ਮਾਨ ਸਰਕਾਰ ਨੇ ਸੈਂਟਰ ਹਕੂਮਤ ਦੇ ਇਸ਼ਾਰਿਆਂ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੇਲੋੜਾ ਲਾ ਐਂਡ ਆਰਡਰ ਦਾ ਬਹਾਨਾ ਲਾ ਕੇ ਜੋ ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਭੰਡਿਆ ਗਿਆ, ਬਦਨਾਮ ਕੀਤਾ ਗਿਆ, ਇਹ ਜਿਹੜੇ ਹਾਲਾਤ ਨੇ ਇਹ ਸਿੱਖਾਂ ਲਈ ਕੋਈ ਬਹੁਤੇ ਕਾਰਗਰ ਨਹੀਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਲਈ ਬਹੁਤੇ ਕਾਰਗਰ ਨਹੀਂ ਇਹ ਹਾਲਾਤ ਨੇ ਜੋ, ਪਰ ਜੇ ਭਾਰਤ ਦੀ ਗੱਲ ਕਰੀਏ, ਭਾਰਤ ਤਾਂ ਇੱਕ ਅਖੰਡਤਾ ਦਾ ਦੇਸ਼ ਮੰਨਿਆ ਜਾਂਦਾ। ਇੱਥੇ ਤਾਂ ਹਰ ਇੱਕ ਧਰਮ ਦੇ ਜਿਹੜੇ ਕਿ ਲੋਕ ਨੇ, ਹਰ ਇੱਕ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ, ਉਹ ਰਹਿੰਦੇ ਨੇ। ਇਹ ਕਹਿਣ ਦੀਆਂ ਗੱਲਾਂ ਨੇ ਨਾ ਜੀ। ਦੇਖੋ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਕੀ ਰਿਹਾ, ਕਦੇ ਅਸਾਮ ਚੱਲ ਜਾਓ, ਨਾਗਾਲੈਂਡ ਚੱਲ ਜਾਓ, ਬਿਹਾਰ ਚੱਲ ਜਾਓ, ਉੱਤਰ ਪ੍ਰਦੇਸ਼ ਚੱਲ ਜਾਓ, ਹਰਿਆਣੇ 'ਚ ਚੱਲ ਜਾਓ, ਤੁਹਾਡੇ ਨਾਲ ਸੂਬਾ। ਅਤੇ ਪਿਛਲੇ ਦਿਨੀ ਤਾਂ ਕੱਲ੍ਹ ਤੁਸੀਂ ਉਹ ਤਹਿਰਾਕ ਸਾਹਿਬ ਦੀ ਮੂਵੀ ਦੇਖੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ। ਪੰਜਾਬ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨਾਲ ਜੋ ਵਾਪਰਦਾ, ਜੋ ਬਾਈ ਦੀਪ ਸਿੱਧੂ ਨਾਲ ਹੁੰਦਾ, ਇਹ ਅਖੰਡਤਾ ਦੀ ਗੱਲ ਕਹਿਣ ਦੀਆਂ ਗੱਲਾਂ ਨੇ। ਪਰ ਇੱਥੇ ਜਿਹੜੇ ਸਿੱਖਾਂ ਦੇ ਘੱਟ ਗਿਣਤੀ ਕੌਮਾਂ ਦੇ, ਰਘਰੇਟੇ ਸਿੱਖਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਨੁਕੂਲ ਨਹੀਂ। ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਨੇ। ਇੱਥੇ ਹੁਣ ਘੱਟ ਗਿਣਤੀ ਕੌਮਾਂ ਨੂੰ ਖੜੇ ਹੋ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨਾ ਪਊਗਾ। ਤੁਸੀਂ ਗੱਲ ਕਰੀ ਆ, ਬਾਈ ਦੀਪ ਸਿੱਧੂ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਉਹਨਾਂ ਨੇ ਇੱਕ ਟਾਈਮ ਦੇ ਲਈ ਤੁਹਾਡੀ ਪਾਰਟੀ ਦੀ ਸਪੋਰਟ ਕਰਨ ਦੀ ਗੱਲਾਂ ਕਰੀਆਂ। ਦੀਪ ਸਿੱਧੂ ਦਾ ਹਾਲਾਂਕਿ ਅਮਰਗੜ੍ਹ ਹਲਕੇ ਦੇ ਵਿੱਚੋਂ ਤੁਹਾਡੇ ਨਾਲ ਪ੍ਰਚਾਰ ਵੀ ਕਰਦੇ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ। ਇਸ ਵਾਰ ਉਹ ਨਹੀਂ ਹੈਗੇ ਤਾਂ ਘਾਟ ਕਿੰਨੀ ਕੁ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ। ਆਪਦੇ ਆਪ ਨੂੰ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ, ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ, ਇੱਥੇ ਬਾਈ ਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਮੇਰੇ ਲਈ ਅਪੀਲ ਕਰਕੇ ਗਿਆ ਸੀ। ਪਰ ਹੁਣ ਕੀ ਕੀਤਾ ਜਾਵੇ, ਜੋ ਕੁਦਰਤ ਤੋਂ ਮਨਜ਼ੂਰ ਹੈ ਹੁੰਦਾ ਹੈ। ਘਾਟ ਤਾਂ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹ ਤਾਂ ਇੱਕ ਇਨਕਲਾਬੀ ਯੋਧੇ ਸੀ ਜਿਨ੍ਹਾਂ ਨੇ ਬਹੁਤ ਕੌਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਤਾ। ਬੜੇ ਲੰਬੇ ਸਮੇਂ ਬਾਅਦ ਸਿੱਖਾਂ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਪੈਦਾ ਹੋਣੀ, ਉਹਦਾ ਇਹ ਜਿਹੜਾ ਬਦਲ ਹੈ ਹਿੰਦ ਹਕੂਮਤ ਹੁਣ ਅੰਮ੍ਰਿਤਪਾਲ ਦੇ ਰੂਪ 'ਚ ਲੈ ਰਹੇ ਹੈ ਕਿ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਨੂੰ ਅਵੇਅਰ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਹੋ ਰਹੇ ਨੇ। ਇਹ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਸਾਡੇ ਹੱਥਾਂ 'ਚੋਂ ਨਿਕਲ ਜੂਗਾ।
ਇਹ ਉਹ ਨਹੀਂ ਚਾਹੁੰਦਾ, ਸੈਂਟਰ ਵੀ ਨਹੀਂ ਚਾਹੁੰਦਾ ਤੇ ਪੰਜਾਬ ਹਕੂਮਤ ਵੀ ਨਹੀਂ ਚਾਹੁੰਦੀ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹੋ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਕਾਫੀ ਜਿਹੜੇ ਕਿ ਇਲਜ਼ਾਮ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਦੇ ਉੱਪਰ ਤਾਂ ਹਰ ਇੱਕ ਲੀਡਰ ਆ ਜਿਹੜਾ ਨਿਸ਼ਾਨਾ ਸਾਧਦਾ ਰਿਹਾ ਹੈਗਾ, ਬੇਸ਼ੱਕ ਉਹ ਕਾਂਗਰਸ ਹੋਣ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧ ਰੱਖਦੇ ਹੋਣ। ਉਹ ਦੇਖੋ ਬਾਈ, ਉਹਨਾਂ ਤੇ ਹਮੇਸ਼ਾ ਹੀ ਸਿੱਖ ਕੌਜ਼ ਲਈ, ਜਿਹੜੇ ਸਿੱਖ ਕੌਜ਼ ਲਈ ਲੜ ਰਹੇ ਨੇ, ਉਹਨਾਂ ਦਾ ਹਮੇਸ਼ਾ ਵਿਰੋਧ ਕੀਤਾ, ਚਾਹੇ ਬਾਦਲ ਕੇ ਹੋਣ, ਬੇਸ਼ੱਕ ਕਾਂਗਰਸੀ ਹੋਣ। ਕਾਂਗਰਸੀਆਂ ਨੇ ਕੀ ਨਹੀਂ ਕਰਾਇਆ ਪੰਜਾਬ 'ਚ, ਬੇਸ਼ੱਕ ਕਾਮਰੇਡ ਹੋਣ। ਇਹਨਾਂ ਦੀ ਤਾਂ ਇੱਕ ਪਾਲਿਸੀ ਹੈ, ਇਹ ਤਾਂ ਜੋ ਸੈਂਟਰ ਕਹਿੰਦਾ ਹੈ ਇਹਨਾਂ ਨੇ ਉਹ ਬੋਲੀ ਹੈ ਜਿਹੜੀ ਉਹ ਬੋਲਣੀ ਹੁੰਦੀ ਹੈ। ਉਹਨਾਂ 'ਚ ਹੁਣ ਭਾਗੀਦਾਰ ਹੈ ਜਿਹੜੀ ਇਹਨਾਂ ਦੀ ਟੀਮ ਦੇ ਵਿੱਚ, ਉਹ ਆਮ ਆਦਮੀ ਪਾਰਟੀ ਵੀ ਬਣ ਗਈ ਹੈ। ਕਹਿਣ ਤੋਂ ਮਤਲਬ ਇਹਨਾਂ ਤੋਂ ਤਾਂ ਕੋਈ ਪੰਜਾਬ ਦੀ ਨੌਜਵਾਨੀ ਦੀ ਭਲੇ ਦੀ ਆਸ ਕੀਤੀ ਨਹੀਂ ਜਾ ਸਕਦੀ। ਤੁਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ 'ਤੇ ਇਕੱਠ ਹੋਇਆ, ਉੱਥੇ ਵੀ ਕਿਹਾ ਕਿ ਪੰਥ ਜਿੱਤੂਗਾ, ਜੇਕਰ ਮੈਂ ਜਿੱਤਦਾ ਤਾਂ ਮੇਰੀ ਝੋਲੀ ਜੇਕਰ ਜਿੱਤ ਪੈਂਦੀ ਤਾਂ ਪੰਥ ਦੀ ਝੋਲੀ ਜਿੱਤ ਹੋਊਗੀ। ਇਹ ਬਾਈ ਢਿੱਲੋਂ ਸਾਹਿਬ ਗੱਲ ਇਹ ਹੈ, ਅੱਜ ਨੋਟ ਕਰ ਲਓ, ਅੱਜ ਦੀ ਤਰੀਕ 'ਚ ਜੇ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾਤਾ, ਇਹ ਇੱਕ ਐਂ ਹੋਊਗਾ ਕਿ ਹਾਂ ਚੋਣ ਆਈਆਂ ਤੇ ਕਾਂਗਰਸ ਦਾ MLA ਜਿੱਤ ਗਿਆ, MP ਬਣ ਗਿਆ। ਮੰਨ ਲਓ ਆਮ ਆਦਮੀ ਦਾ ਜਿੱਤਦਾ, ਹਾਂ ਜੀ ਉੱਥੇ ਚੋਣ ਆਈ, ਆਮ ਆਦਮੀ ਪਾਰਟੀ ਜਿੱਤ ਗਈ। ਮੈਂ ਅੱਜ ਕਹਿ ਰਿਹਾ ਤੁਹਾਨੂੰ, ਤੁਹਾਡੇ ਮੰਚ, ਤੁਹਾਡੇ ਜਰੀਏ, ਕਿ ਜੇਕਰ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਜਿੱਤਦਾ, ਇਸ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਆਉਣ ਵਾਲੀ ਪੰਜਾਬ ਦੀ ਰਾਜਨੀਤੀ ਹੈ 27 ਵਾਲੀ ਤੇ 24 ਵਾਲੀ, ਇਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਣਾ। ਇਤਿਹਾਸ ਕੀ ਹੋਊਗਾ? ਇਤਿਹਾਸ ਸਿੱਖ ਨੌਜਵਾਨੀ ਹੈ ਜਿਹੜੀ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ, ਸਿੱਖਾਂ ਨੂੰ ਅਹਿਸਾਸ ਹੋ ਜਾਊਗਾ ਕਿ ਜੇਕਰ ਅਸੀਂ ਰਾਜਨੀਤਿਕ ਤੌਰ 'ਤੇ ਇੱਕ ਮੁੱਠਤਾ ਨਾਲ ਚੱਲੇ ਤਾਂ ਸਾਡਾ ਇਹਨਾਂ ਜਿਹੜੇ ਲੁਟੇਰੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਹੜੇ ਮੌਕਾ ਪ੍ਰਸਤ ਨੇ, ਮੌਕਾ ਪ੍ਰਸਤ ਕਿਉਂ ਨੇ? ਜਿਹੜਾ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਲਿਆਂਦਾ, ਉਹ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ। ਪਿਛਲੀਆਂ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ MLA ਤੋਂ ਹਾਰਿਆ। 10 ਦਿਨ ਪਹਿਲਾਂ ਉਹ ਭਗਵੰਤ ਮਾਨ ਦੇ ਖਿਲਾਫ ਵੀਡੀਓਜ਼ ਪਾਉਂਦਾ, ਉਹਨੂੰ MLA MP ਦੀ ਟਿਕਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹਨੇ ਸਾਰੀ ਉਮਰ ਲਾਈ ਹੈ, ਇਕਬਾਲਿੰਦਰ ਸਿੰਘ ਅਟਵਾਲ, ਬਾਦਲ ਦਲ ਦਾ ਰਿਹਾ, ਉਹ BJP ਨੇ ਸੰਗਾਰ ਲਿਆ। ਮੇਰਾ ਕਹਿਣ ਤੋਂ ਮਤਲਬ ਇਹ ਰਾਜਨੀਤਿਕ ਲੋਕ ਨੇ ਜਿਹੜੇ ਰਵਾਇਤੀ ਲੀਡਰ ਨੇ, ਇਹਨਾਂ ਨੇ ਇੱਕ ਇਹ ਸਮਝ ਲਿਆ ਕਿ ਲੋਕਾਂ ਨੂੰ ਬਣਾਉਣਾ ਮੂਰਖ, ਇੱਧਰੋਂ ਬਣਾ ਦਿਓ, ਇੱਧਰੋਂ ਬਣਾ ਦਿਓ। ਪਰ ਮੈਨੂੰ ਲੱਗਦਾ ਜਿਵੇਂ ਸੰਗਰੂਰ ਦੇ ਲੋਕਾਂ ਨੇ ਇੱਕ ਇਨਕਲਾਬੀ ਫਤਵਾ ਸਰਦਾਰ ਮਾਨ ਸਾਹਿਬ ਦੇ ਹੱਕ 'ਚ ਦਿੱਤਾ ਹੈ, ਦੁਆਬੇ ਵਾਲੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉੱਥੇ ਤਾਂ ਬਹੁਤ ਚੇਤਨ ਲੋਕ ਵੱਸਦੇ ਨੇ। ਮੈਨੂੰ ਲੱਗਦਾ ਉਹ ਇੱਕ ਜਿਹੜਾ ਮੈਂ ਇਹ ਦੌਰ ਪਿਛਲੇ ਹਫ਼ਤੇ ਤੋਂ ਵਿਚਰਿਆ, ਉੱਥੇ ਬਹੁਤ ਜ਼ਿਆਦਾ ਮੈਨੂੰ ਪਿੰਡ ਦੇ ਵਿੱਚ ਹੁਲਾਰਾ ਮਿਲ ਰਿਹਾ ਹੈ। ਹਰ ਵਰਗ 'ਚੋਂ ਮੈਨੂੰ ਫੋਨ ਆ ਰਹੇ ਨੇ। ਤੁਸੀਂ ਕਹਿ ਕੇ ਹੁੰਗਾਰਾ ਮਿਲ ਰਿਹਾ, ਇਹੀ ਹੁੰਗਾਰਾ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੰਗਰੂਰ ਚੋਣਾਂ ਦੇ ਵਿੱਚੋਂ। ਇਸ ਤੋਂ ਪਹਿਲਾਂ 1999 ਦੀਆਂ ਚੋਣਾਂ ਹੁੰਦੀਆਂ ਨੇ। ਤੁਸੀਂ ਕਹਿ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਬਣ ਚੁੱਕੀਆਂ ਨੇ, ਜੇਕਰ ਅਸੀਂ ਜਿੱਤਦੇ ਹਾਂ ਤਾਂ ਪੰਥ ਦੀ ਝੋਲੀ ਜਿੱਤ ਪਊਗੀ। ਪਰ 1999 ਦੇ ਵਿੱਚ ਪੰਥ ਨੇ ਬਹੁਤ ਵੱਡਾ ਆਸਾਨ ਕੀਤਾ ਸੀ ਕਿ 11 ਦੀ 11 ਜਿਹੜੀਆਂ MP ਦੀਆਂ ਸੀਟਾਂ ਸੀ ਉਹ ਜਿਤਾ ਕੇ ਤੋਰਤਾ ਸੀਗਾ ਅਕਾਲੀ ਦਲ ਅੰਮ੍ਰਿਤਸਰ ਨੂੰ। ਜੈ ਢਿੱਲੋਂ ਸਾਹਿਬ, ਉੱਥੇ ਨਾ ਫਰਕ ਹੈ ਤੁਹਾਡੇ ਸਮਝਣ 'ਚ। 11 ਨਹੀਂ ਸੀ, 9 ਦੀ ਜਿਹੜੇ ਉਸ ਵੇਲੇ ਕੌਮ ਨੇ ਜਿਤਾਏ, ਉਹਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਨਹੀਂ ਸੀਗਾ। ਉਹ ਸੀਗਾ ਕੌਮ ਨੇ ਆਪ ਮੁਹਾਰੇ ਆਗੂ ਚੁਣੇ, ਆਪ ਮੁਹਾਰੇ ਆਗੂ ਚੁਣੇ। ਸਰਦਾਰ ਮਾਨ ਸਾਹਿਬ ਦੀ ਕੋਈ ਪਾਰਟੀ ਨਹੀਂ ਸੀ, ਉਹ ਜੇਲ੍ਹ 'ਚ ਸੀਗੇ। ਜਿਵੇਂ ਦੂਜੇ ਕੈਂਡੀਡੇਟ ਜਿੱਤੇ, ਇਸੇ ਤਰ੍ਹਾਂ ਹੀ ਸਰਦਾਰ ਮਾਨ ਜਿੱਤਿਆ। ਉਹ ਪਾਰਟੀ ਨਹੀਂ ਸੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਪੰਜਾਬ ਸੰਗਠਨ ਹੋਣ ਲੱਗਿਆ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਮਤ ਆਉਣ ਲੱਗੀ 92 ਦੇ ਵਿੱਚ, ਜਦੋਂ ਸਰਦਾਰ ਮਾਨ ਮੁੱਖ ਮੰਤਰੀ ਬਣਨ ਲੱਗੇ, ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ। ਕਾਰਨ ਉਹ ਕਹਿੰਦੇ ਸੀ ਨਹੀਂ ਸਿੱਖਾਂ ਦੀ ਪਾਵਰ ਆਉਣੀ ਚਾਹੀਦੀ। ਕੌਣ ਕਹਿੰਦੇ ਸੀ? ਸੈਂਟਰ ਨੇ ਰਾਤੋਂ ਰਾਤ ਇਲੈਕਸ਼ਨ ਕੈਂਸਲ ਕਰਤੇ ਪੰਜਾਬ ਦੇ 92 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਮੰਨਦੇ ਹੋ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਵੀ ਸਿੱਖ ਹਾਂ, ਪੰਥ ਨਹੀਂ। ਉਹ ਤਾਂ ਦੇਖੋ ਮੇਰੇ ਤੋਂ ਵੱਧ ਸੋਚੇ ਸਿੱਖਾਂ ਨੂੰ ਪਤਾ ਵੀ ਪੰਥ ਕੌਣ ਹੈ। ਫਿਰ ਉਹ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਜਾਂਦੀਆਂ ਨੇ, ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ, ਸਮੇਤ ਸੈਣੀ ਵਰਗੇ DGP ਕਿਉਂ ਲੱਗਦੇ ਨੇ, ਸਿੱਖਾਂ ਦੇ ਜਿਹੜੇ
ਨੌਜਵਾਨ ਨੇ ਉਹਨਾਂ ਨੂੰ ਪੁਲਿਸ ਗੋਲੀਆਂ ਮਾਰ ਦਿੰਦੀ ਹੈ, ਕੋਈ ਇਨਸਾਫ ਨਹੀਂ। ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਦੀਆਂ ਹੋਰ ਬੜੇ ਲੋਕਾਂ ਦੀਆਂ ਉਦਾਹਰਨਾਂ ਨੇ। ਜਸਪਾਲ ਸਿੰਘ ਚੌਲ ਸਿੱਧਵਾਂ, ਉਹ ਪਰਿਵਾਰ ਨੂੰ ਹਜੇ ਤੱਕ ਜਸਟਿਸ ਨਹੀਂ ਮਿਲੀ। ਆਹ ਮੌੜ ਬੰਬ ਕਾਂਡ ਹੋਇਆ, ਹਜੇ ਤੱਕ ਜਸਟਿਸ ਨਹੀਂ ਮਿਲੀ। ਦੇਖੋ ਨਾ ਕਿੰਨਾ ਬਾਦਲ ਨੇ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਇਤਿਹਾਸ ਰਚਤਾ ਸੀ। ਨਕੋਦਰ ਗੋਲੀ ਕਾਂਡ, ਲੜਾਈ ਕਿਹਦੇ ਨਾਲ ਆ ਤੁਹਾਡੀ? ਲੜਾਈ ਤਾਂ ਸਾਡੀ ਇਸ ਸਿਸਟਮ ਦੇ ਖਿਲਾਫ ਹੈ। ਉਹ 'ਚ ਬੇਸ਼ੱਕ ਕਾਂਗਰਸ ਹੋਵੇ, ਬੇਸ਼ੱਕ ਆਮ ਆਦਮੀ ਪਾਰਟੀ ਹੋਵੇ, ਜਿਹੜਾ ਲੋਕਾਂ ਦੇ ਪ੍ਰਤੀਨਿਧਤਾ ਨਹੀਂ ਕਰਦਾ, ਲੋਕਾਂ ਨੂੰ ਮੂਰਖ ਬਣਾਉਂਦਾ ਹੈ ਤੇ ਸਿਰਫ ਸਿਆਸਤ ਕਰਦੇ ਨੇ, ਲੜਾਈ ਸਾਡੀ ਉਹਨਾਂ ਨਾਲ ਹੈ। ਤੁਸੀਂ ਕਿਹਾ ਸਿਸਟਮ ਨਾਲ ਲੜਾਈ ਆ, ਸਿਸਟਮ ਦਾ ਹਿੱਸਾ ਤੁਸੀਂ ਖੁਦ ਬਣਨ ਚੱਲੇ ਹੋ? ਨੋ, ਉਹ ਸਿਸਟਮ ਦਾ ਹਿੱਸਾ ਨਹੀਂ। ਸਿਸਟਮ ਦਾ ਹਿੱਸਾ ਸਰਦਾਰ ਮਾਨ ਸਾਹਿਬ ਨੂੰ ਵੀ ਮੰਨੋਗੇ ਉਹ ਬਣਿਆ, ਪਰ ਉਹ ਬੋਲ ਰਿਹਾ ਪਾਰਲੀਮੈਂਟ 'ਚ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰ ਰਹੇ, ਜ਼ਿਮੀਂਦਾਰਾਂ ਦੇ ਸੰਘਰਸ਼ ਦੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਭਾਈ ਦੀਪ ਸਿੱਧੂ ਦੀ ਗੱਲ ਨਹੀਂ ਕੀਤੀ, ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਹ ਸਿਸਟਮ ਦਾ ਹਿੱਸਾ ਨਹੀਂ ਬਣੇ। ਉਹ ਸਿਸਟਮ ਦੇ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨੀ, ਜਿਹੜਾ ਤੁਹਾਡਾ ਮੇਨ ਮਕਸਦ ਹੈ। ਸਾਡਾ ਸੁਪਨਾ ਤਾਂ ਉਹ ਕਰਨਾ। ਕੀ ਆ ਤੁਹਾਡਾ ਸੁਪਨਾ? ਸਾਡਾ ਸੁਪਨਾ ਕਿ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਵਿਵਸਥਾ, ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਕੋਈ ਕਿਸੇ ਨੂੰ ਦੁੱਖ ਭੈ ਡਰ ਨਾ ਹੋਵੇ। ਉਹੋ ਜਿਹਾ ਮਾਹੌਲ ਸਿਰਜਣ ਲਈ ਸਰਦਾਰ ਮਾਨ ਸਾਹਿਬ ਨੇ ਐਡੀ ਚੋਟੀ ਦਾ ਜ਼ੋਰ ਲਾਇਆ। ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਪਰ ਖਾਲਿਸਤਾਨ ਦੇ ਨਾਅਰੇ ਵੱਜਦੇ ਨੇ, ਕੀ ਲੱਗਦਾ ਵੀ ਹਿੰਦੂ ਜਿਹੜੇ ਲੋਕ ਨੇ, ਜਿਹੜੇ ਹਿੰਦੂ ਭਾਈਚਾਰਾ ਹੈਗਾ ਜਾਂ ਜਿਹੜਾ ਮੁਸਲਮਾਨ ਭਾਈਚਾਰਾ, ਉਹ ਤੁਹਾਡੇ ਨਾਲ ਆ ਕੇ ਖੜੂਗਾ? ਨਹੀਂ ਜੀ, ਦੇਸ਼ ਦੀ ਪਾਰਲੀਮੈਂਟ ਕਹਿ ਸਕਦੀ ਹੈ ਕਿ ਨਾਅਰੇ ਲਾਉਣੇ ਤੇ ਅਮਨਮਈ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਮੰਗ ਮੰਨਣੀ, ਤਾਂ ਹਿੰਦੂ ਭਾਈਚਾਰੇ ਦੇ ਲੋਕ ਵੀ ਤਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ। ਜਵਾਬਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਹਿੰਦੂ ਰਾਸ਼ਟਰ ਬਣਾਉਣ। ਫਿਰ ਆਮ ਲੋਕਾਂ ਦੇ ਉੱਪਰ ਜਵਾਬਾ ਜਾਂ NSA ਕਿਉਂ ਲੱਗ ਜਾਂਦਾ? ਉਹ ਤਾਂ ਫਿਰ ਉਹਨਾਂ ਦੀ ਬਹੁ ਗਿਣਤੀ ਹੈ। ਸਿੱਖ ਕਹਿ ਲਓ ਕਿ ਉਹਨਾਂ ਕੋਲ ਸਿਆਸੀ ਤਾਕਤ ਨਹੀਂ, ਪਾਵਰ ਨਹੀਂ। ਹੁਣ ਜੇ ਸਿਆਸੀ ਤਾਕਤ ਸਿੱਖਾਂ ਦੇ ਹੱਥ 'ਚ ਹੁੰਦੀ, ਆਮ ਆਦਮੀ ਪਾਰਟੀ ਦੀ ਜਗ੍ਹਾ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ, ਨਹੀਂ ਲੱਗਣਾ ਸੀ ਜੋਪਾ, ਨਹੀਂ ਲੱਗਣ ਦੇਣਾ ਸੀ ਜੋਪਾ। ਉਹ ਤਾਂ ਸਿਆਸੀ ਤਾਕਤ ਕਿਹਨਾਂ ਨੂੰ ਦਿੱਤੀ ਹੈ, ਉਹਨਾਂ ਨੇ ਤਾਂ ਮਨਮਰਜ਼ੀ ਕਰਨੀ ਨੇ। ਇਹ ਵੀ ਕਿਹਾ ਜਾਂਦਾ ਕਿ ਸਿਸਟਮ 'ਚ ਜਾ ਕੇ ਹਰ ਇੱਕ ਹੀ ਸਿਸਟਮ ਦਾ ਹੋ ਜਾਂਦਾ। ਨਹੀਂ, ਆ ਤੁਹਾਡੇ ਸਾਹਮਣੇ ਆ ਸਰਦਾਰ ਮਾਨ ਸਾਹਿਬ ਉਦਾਹਰਨ ਹੈ। ਦੂਜੀ ਵਾਰੀ MP ਸੰਗਰੂਰ ਤੋਂ ਬਣੇ ਨੇ, ਪਹਿਲਾਂ ਤਰਨਤਾਰਨ ਤੋਂ MP ਰਹੇ ਨੇ। ਪਹਿਲੇ MP ਤੁਸੀਂ ਇਸ ਇਲਾਕੇ ਨਾਲ ਹੀ ਸੰਬੰਧਿਤ ਹੋ, ਅਤੇ ਤੁਸੀਂ ਦੱਸੋ ਸਰਦਾਰ ਮਾਨ ਸਾਹਿਬ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ, ਉਸ ਮੰਚ ਤੋਂ ਉਠਾਇਆ, ਹੈ ਨਾ? ਸਾਰਾ ਕੀਤਾ। ਜੇ ਗੱਲ ਕਰੀਏ ਅੱਜ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ, ਜਲੰਧਰ ਦਾ ਜਿਹੜਾ ਕਿ ਚੋਣ ਅਖਾੜਾ ਉਹ ਭਖਿਆ ਹੋਇਆ ਹੈਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਕਿ ਉੱਥੇ ਪਹੁੰਚਦੇ ਨੇ, ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚਦੇ ਨੇ। ਤੁਹਾਡਾ ਮੁਕਾਬਲਾ ਕਿਹਦੇ ਨਾਲ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹ ਸਾਰੇ ਹੀ ਮੁਕਾਬਲੇ ਤੋਂ ਬਾਹਰ ਨੇ। ਪਰਸੋਂ ਭਗਵੰਤ ਮਾਨ ਆਇਆ ਉੱਥੇ, ਜੋ ਜਲੂਸ ਇਹਨਾਂ ਨੇ ਉੱਥੇ ਕੱਢਿਆ, ਇਹਦੇ ਲੀਡਰਾਂ ਨੇ, ਲਹੂ ਲੁਹਾਨ ਕਿਰਪਾਨਾਂ ਚੱਲੀਆਂ ਨੇ, ਬਹੁਤ ਬੁਰਾ ਹਾਲ ਹੈ। ਲੜੀ ਜਾਂਦੇ ਨੇ। ਇਹੀ ਗੱਲ ਬਾਦਲ ਦਲੀਆਂ ਦਾ ਹੋਇਆ, ਉਹ ਲੜੀ ਜਾਂਦੇ ਨੇ। ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕ ਪਹਿਚਾਣ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਝੋਲਾ ਫੜਨ ਨੂੰ ਅੱਜ ਦੀ ਡੇਟ 'ਚ ਤਿਆਰ ਨਹੀਂ। ਇਹੋ ਜਿਹੀ ਸਥਿਤੀ ਬਣੀ ਆ। ਜਲੰਧਰ ਦੇ ਲੋਕ ਇੰਨੇ ਭੈਭੀਤ ਹੋਏ ਨੇ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਥਾਣਿਆਂ 'ਚ ਬੁਲਾ ਕੇ ਜਲੀਲ ਕੀਤਾ ਗਿਆ। ਕੀ ਉਹ ਵੋਟ ਇਹਨਾਂ ਨੂੰ ਰਵਾਇਤੀਆਂ ਨੂੰ ਪਾ ਦੇਣਗੇ? ਨਹੀਂ ਪਾਉਣਗੇ। ਲਤੀਫਪੁਰੇ ਦਾ ਕਾਂਡ ਹੋਇਆ, ਲਤੀਫਪੁਰੇ ਗਏ ਹੋ? ਬਿਲਕੁਲ, ਲਤੀਫਪੁਰੇ ਇੱਕ ਵਾਰੀ ਨਹੀਂ ਗਏ। ਲਤੀਫਪੁਰੇ ਤਾਂ ਅਸੀਂ ਪੱਕਾ ਮੋਰਚਾ ਲਾਇਆ ਹੋਇਆ। ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਜਸਕਾਰ ਸਿੰਘ ਉੱਥੇ ਬੈਠੇ ਨੇ। ਹਰ ਰੋਜ਼ ਉੱਥੇ ਭੁੱਖ ਹੜਤਾਲ 'ਤੇ ਸਾਡੇ ਨੁਮਾਇੰਦੇ ਨੇ, ਪਾਰਟੀ ਦੇ ਬਹਿੰਦੇ ਨੇ। ਉਹ ਲੜਾਈ ਤਾਂ ਅਸੀਂ ਪਹਿਲੇ ਦਿਨ ਤੋਂ ਲੜੀ ਹੈ। ਉਹਨਾਂ ਲੋਕਾਂ ਨਾਲ ਗੱਲਬਾਤ ਹੋਈ? ਬਿਲਕੁਲ, ਉਹੀ ਤਾਂ ਮੇਰੇ ਜਿਹੜੇ ਪ੍ਰਪੋਜ਼ਲ ਨੇ, ਉਹੀ ਲੋਕ ਬਣੇ ਨੇ ਉੱਥੇ ਪ੍ਰਪੋਜ਼ਲ। ਕੀ ਕਹਿੰਦੇ ਨੇ ਲੋਕ? ਉਹਨਾਂ ਨੇ ਮੇਰੇ ਹੱਕ ਦੇ ਵਿੱਚ ਮੈਨੂੰ ਤਾਇਦ ਕੀਤਾ ਕਿ ਹਾਂ, ਗੁਰਜੰਟ ਸਿੰਘ ਕੱਟੂ ਦਾ ਜਿਹੜਾ ਉਹ ਚੋਣ ਹੈ ਉਹ ਲੜਨੀ ਚਾਹੀਦੀ ਹੈ। ਉਹਨਾਂ ਨੂੰ ਤਾਂ ਮੈਨੂੰ ਤਾਇਦ ਕੀਤਾ। ਪਹਿਲਾ ਮੁੱਦਾ ਕੀ ਹੋਊਗਾ ਹੱਲ ਜੇਕਰ ਗੁਰਜੰਟ ਸਿੰਘ ਕੱਟੂ ਜਿੱਤਦੇ ਨੇ? ਜੀ, ਮੁੱਦੇ ਜੇ ਆਪਾਂ ਕਰੀਏ ਨਾ, ਮੁੱਦੇ ਤਾਂ ਇਹੋ ਜਿਹੇ ਨੇ ਢਿੱਲੋਂ ਸਾਹਿਬ, ਜਿਹੜੇ ਮੁੱਦਿਆਂ ਨੂੰ ਇੰਨੇ ਲੰਬੇ ਸਮੇਂ ਤੋਂ ਦਬਾ ਕੇ ਰੱਖਿਆ ਹੋਇਆ। ਖਾਸ ਕਰਕੇ ਜਿਹੜੀ ਆਵਾਜ਼ ਹੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁੱਦਾ ਤਾਂ ਇਹ ਹੋਵੇ ਕਿ ਸਾਨੂੰ ਫਰੀਡਮ ਨਾਲ ਯਾਰ ਜਿਉਣ ਤਾਂ ਦਿਓ, ਫਰੀਡਮ ਨਾਲ ਜਿਉਣ ਤਾਂ ਦਿਓ, ਫਰੀਡਮ ਨਾਲ ਸਾਨੂੰ ਆਪਣੀ ਗੱਲ ਕਰਨ ਦਾ ਤਾਂ ਮੌਕਾ ਦਿਓ। ਇਹ ਮੇਨ ਮੁੱਦੇ ਇਹੀ ਹੈ। ਜੇ ਸਾਡੀ ਆਵਾਜ਼ ਹੀ ਦਬਾ ਕੇ ਦਬੀ ਰਹੀ ਤਾਂ ਅਸੀਂ ਗੱਲ ਕਿਵੇਂ ਹੋਰ ਚੁੱਕਾਂਗੇ? ਮੁੱਦੇ ਤਾਂ ਬਹੁਤ ਸਾਰੇ, ਐਡੀ ਵੱਡੀ ਪੰਡ ਹੈ ਮੁੱਦਿਆਂ ਦੀ।
ਜਿਉਂ ਸਿੱਖਾਂ ਦੇ 47 ਤੋਂ ਬਾਅਦ ਕਹਿੰਦੇ ਨੇ ਆਜ਼ਾਦੀ ਆਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਤਾਂ ਵਿਤਕਰੀ ਹੋਏ ਨੇ। ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਬਣਾਉਣ ਤੇ ਜਾ ਰਿਹਾ ਤੇ ਪੰਜਾਬ ਦੀ ਝਲਕ ਆ ਜਿਹੜੀ ਰੰਗਲਾ ਬਣਨ ਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਜਿਹੜਾ ਰੰਗ ਲਾਏ ਨੇ ਹੁਣ ਤੱਕ, ਉਹ ਸਾਰਿਆਂ ਦੇ ਸਾਹਮਣੇ ਨੇ। ਉਹ ਤਾਂ ਇੱਕ ਚੁਟਕਲੇ ਜਾਂ ਡਰਾਮੇਬਾਜ਼ੀ ਕਰਕੇ ਮੂਰਖ ਬਣਾਈ ਜਾਂਦਾ ਲੋਕਾਂ ਨੂੰ, ਫਿਰ ਕਰਜ਼ਾ ਕੋ ਚੜਾਈ ਜਾਂਦਾ ਹੈ ਪੰਜਾਬ ਸੈਂਟਰ ਤੋਂ, ਜਾਂ ਬਾਲਡੀਆਂ ਜਿਹੜੀਆਂ ਵਰਲਡ ਬੈਂਕ ਦੀਆਂ ਉਹ ਨੇ ਉਹਨਾਂ ਤੋਂ ਕਰਜ਼ੇ ਕਿਉਂ ਚੜਾਈ ਜਾਂਦਾ ਹੈ ਜੇ ਰੰਗਲਾ ਬਣਾ ਦੂ। ਇਹੀ ਹਾਲ ਤਾਂ ਕੈਪਟਨ ਕਰਦਾ ਸੀ, ਇਹੀ ਹਾਲ ਬਾਦਲ ਕਰਦਾ ਸੀ, ਇਹੀ ਹਾਲ ਉਹ ਕਰਦਾ। ਹੁਣ 1.5 ਸਾਲ ਹੋ ਗਿਆ, ਕਿਹੜਾ ਰੰਗ ਚੜਿਆ ਪੰਜਾਬ ਨੂੰ ਦੱਸ ਦੇ ਭਗਵੰਤ ਮਾਨ, ਨਹੀਂ ਚੜਿਆ ਕੋਈ। ਉਹ ਕਹਿੰਦਾ ਗੋਰੇ ਆਇਆ ਕਰਨਗੇ ਇੱਥੇ ਕਹਿਣ ਨੂੰ ਤਾਂ ਇਹੀ ਗੱਲ ਤਾਂ ਜਿਹੜਾ ਪ੍ਰਕਾਸ਼ ਬਾਦਲ ਹੈ ਉਹ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰ। ਉਹ ਅੱਜ ਤੋਂ 3 ਦਹਾਕੇ 4 ਦਹਾਕੇ ਪਹਿਲਾਂ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਅਗਲੇ ਸਾਲ ਤੋਂ ਜਿਹੜਾ ਪੰਜਾਬ ਹੈ ਉਹ ਕੈਲੀਫੋਰਨੀਆ ਹੋਊਗਾ। ਇਹ ਹੁਣ ਕਹੀ ਜਾਂਦੇ ਇੱਥੇ ਗੋਰੇ ਨੌਕਰੀਆਂ ਕਰਿਆ ਕਰਨਗੇ। ਫਿਰ ਸਾਡੇ ਨੌਜਵਾਨ ਨੇ ਜਿਹੜੇ ਸਾਡੀਆਂ ਧੀਆਂ ਨੇ ਉਹ ਅਮਰੀਕਾ ਕੈਨੇਡਾ ਨੂੰ ਏਅਰਪੋਰਟ 'ਤੇ ਜਾ ਕੇ ਦੇਖੋ ਕਿਵੇਂ ਧੜਾ ਧੜ ਸਾਡੇ ਨੌਜਵਾਨ ਨੇ ਪ੍ਰਵਾਸ ਕਰ ਰਹੇ ਨੇ। ਫਿਰ ਉਹ ਕਿਉਂ ਜਾਣ? ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲ ਜੇ, ਜੇ ਇੱਥੇ ਉਹਨਾਂ ਨੂੰ ਕੰਮ ਮਿਲ ਜੇ, ਫਿਰ ਇਹ ਜਿਹੜੀ 50 ਲੱਖ ਤੋਂ ਵੱਧ ਨੌਜਵਾਨੀ ਬੇਰੁਜ਼ਗਾਰ ਫਿਰਦੀ ਹੈ ਜਿਨ੍ਹਾਂ ਕੋਲ ਡਿਗਰੀਆਂ ਨੇ, ਡਿਪਲੋਮੇ ਨੇ, ਸਾਡੀਆਂ ਧੀਆਂ